ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਆਪਾਂ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਦੇ ਬਾਰੇ, ਨਸ਼ੇ ਦੀ ਲਾਮਤ ਬਾਰੇ ਕਾਫੀ ਰਿਪੋਰਟਾਂ ਸਾਂਝੀਆਂ ਕਰ ਰਹੇ ਹਾਂ ਕਿ ਤਸਕਰੀ ਦੇ ਵਿੱਚ ਵੀ ਪੰਜਾਬੀਆਂ ਦਾ ਦੇਸ਼ ਭਰ ਦੇ ਵਿੱਚੋਂ ਪਹਿਲਾ ਨੰਬਰ ਹੈ। ਨਸ਼ੇ ਦੇ ਨਾਲ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ, ਉਸ ਮਾਮਲੇ ਦੇ ਵਿੱਚ ਵੀ ਪੰਜਾਬੀਆਂ ਦਾ ਪਹਿਲਾ ਨੰਬਰ ਹੈ। ਬੀਬੀਆਂ ਤੇ ਜੇ ਪਰਚੇ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਨੇ ਦਰਜ ਕੀਤੇ ਨਸ਼ੇ ਦੀ ਤਸਕਰੀ ਦੇ ਲਈ, ਤਾਂ ਉਹ ਵੀ ਪੰਜਾਬ ਦੇ ਵਿੱਚ ਹੀ ਹੈ। ਤੇ ਜੇਕਰ ਅਗਲੀ ਪੀੜ੍ਹੀ, ਸਾਡੇ ਬੱਚੇ ਇਸ ਮਾਮਲੇ ਦੇ ਵਿੱਚ ਗਿਣੀਏ ਤਾਂ ਉਹ ਵੀ ਪੰਜਾਬ ਦੇ ਵਿੱਚ ਹੀ ਹੈ। ਯਾਨੀ ਕਿ ਇਸ ਸੰਕਟ ਨੇ, ਇਸ ਵਿਪਤਾ ਨੇ ਪੰਜਾਬ ਨੂੰ ਚੌ ਪਾਸਿਆਂ ਤੋਂ ਘੇਰਿਆ ਹੋਇਆ। ਪਰ ਇੱਥੇ ਜਿਹੜੀ ਦੁੱਖ ਦੀ ਗੱਲ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਦਲਣ ਦੇ ਨਾਮ 'ਤੇ ਆਈਆਂ ਸਰਕਾਰਾਂ ਤਾਂ ਬਦਲ ਗਈਆਂ, ਪਰ ਨਸ਼ੇ ਕਰਕੇ ਜਿਹੜੇ ਹਾਲਾਤ ਖੜੇ ਹੋਏ ਨੇ ਉਹ ਨਹੀਂ ਬਦਲੇ। ਇੱਥੇ ਹੁਕਮਰਾਨਾਂ ਦੀਆਂ ਗੱਦੀਆਂ ਸੱਤਾ ਤਾਂ ਬਦਲ ਗਈਆਂ, ਪਰ ਨਸ਼ੇ ਕਰਕੇ ਹਾਲਾਤ ਨਹੀਂ ਬਦਲੇ। ਆਪਾਂ ਇਹਨਾਂ ਰਿਪੋਰਟਾਂ ਦੀ ਚਰਚਾ ਤਾਂ ਲਗਾਤਾਰ ਕਰ ਹੀ ਰਹੇ ਹਾਂ, ਪਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਸ ਗੱਲ 'ਤੇ ਵੀ ਗੌਰ ਕਰਨਾ ਬਣਦਾ ਹੈ ਕਿ ਜਿੱਥੇ ਇਹ ਰਿਪੋਰਟਾਂ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਕਰਕੇ ਬੀਬੀਆਂ 'ਤੇ ਸਭ ਤੋਂ ਵੱਧ ਮਾਮਲੇ ਦਰਜ ਨੇ, ਤਾਂ ਉੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੱਕ ਅਜਿਹੀਆਂ ਔਰਤਾਂ ਦਾ ਵੀ ਇੱਕ ਸਮੂਹ ਹੈ, ਗਰੁੱਪ ਹੈ, ਜਿਹੜੀਆਂ ਇਸ ਬਿਮਾਰੀ, ਇਸ ਅਲਾਮਤ ਨੂੰ ਰੋਕਣ ਦੇ ਲਈ ਆਪਣੇ ਮਰਦਾਂ, ਆਪਣੇ ਭਰਾਵਾਂ ਦਾ ਸਾਥ ਦੇ ਰਹੀਆਂ ਨੇ, ਆਪਣੇ ਚਾਚੇ ਤਾਇਆਂ, ਬਜ਼ੁਰਗਾਂ ਦਾ, ਬਾਪੂਆਂ ਦਾ ਸਾਥ ਦੇ ਰਹੀਆਂ ਨੇ। ਅੱਜ ਆਪਾਂ ਉਹਨਾਂ ਬੀਬੀਆਂ ਦੀ ਗੱਲ ਕਰਾਂਗੇ, ਉਹਨਾਂ ਪਿੰਡਾਂ ਦੀ ਗੱਲ ਕਰਾਂਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਬੀਬੀਆਂ ਨਸ਼ਾ ਰੋਕੂ ਕਮੇਟੀਆਂ ਦੇ ਨਾਲ ਜੁੜ ਕੇ ਕੰਮ ਹੀ ਨਹੀਂ ਕਰ ਰਹੀਆਂ, ਬਲਕਿ ਰਾਤ ਨੂੰ ਟਾਰਚਾਂ ਚੱਕ ਕੇ, ਬੈਟਰੀਆਂ ਚੱਕ ਕੇ, ਡਾਂਗਾਂ ਚੱਕ ਕੇ ਨਾਕਿਆਂ 'ਤੇ ਪਹਿਰੇਦਾਰੀ ਵੀ ਕਰਦੀਆਂ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਪਿੰਡਾਂ ਦੇ ਵਿੱਚ ਨਸ਼ੇ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਰਗਰਮ ਨੇ, ਕੰਮ ਕਰ ਰਹੀਆਂ ਨੇ। ਕਿੱਥੇ ਕਿੱਥੇ ਨੇ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਇਹ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ, ਕੁਛ ਰਿਪੋਰਟਾਂ ਇਹ BBC ਨੇ ਲੰਘੇ ਦਿਨੀ ਕੁਛ ਰਿਪੋਰਟਾਂ ਸ਼ਾਇਆ ਕੀਤੀਆਂ ਸੀਗੀਆਂ ਪੰਜਾਬ ਦੇ ਵਿੱਚ, ਜਦੋਂ ਨਸ਼ੇ ਕਰਕੇ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਨਸ਼ਾ ਰੋਕੂ ਕਮੇਟੀਆਂ ਬਣੀਆਂ ਸੀ ਅਗਸਤ ਤੇ ਸਤੰਬਰ ਦੇ ਮਹੀਨੇ ਦੇ ਵਿੱਚ। ਸੋ ਇਹ ਜਿਹੜੇ ਅੰਕੜੇ ਲਏ ਗਏ ਨੇ, ਕੁਛ ਉਹਨਾਂ ਰਿਪੋਰਟਾਂ ਤੋਂ ਲਏ ਗਏ ਨੇ ਅਤੇ ਵੱਖ-ਵੱਖ ਜੋ ਪੰਜਾਬ ਦੇ ਮੀਡੀਆ ਅਦਾਰੇ ਗਰਾਊਂਡ 'ਤੇ ਕੰਮ ਕਰਦੇ ਨੇ, ਜਿਹੜੇ ਪੰਜਾਬ ਦੇ ਵੱਡੇ ਅਦਾਰੇ, ਉਹਨਾਂ ਸਰੋਤਾਂ ਤੋਂ ਇਹ ਰਿਪੋਰਟਸ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ। ਆਪਾਂ ਗੱਲ ਕਰਦੇ ਹਾਂ, ਬਠਿੰਡਾ ਦਾ ਇੱਕ ਪਿੰਡ ਹੈ ਭਾਈ ਰੂਪਾ। ਉੱਥੋਂ ਰਾਤ ਨੂੰ 9 ਵਜੇ ਜਦੋਂ ਬੀਬੀਆਂ ਰਾਤ ਨੂੰ ਰਸੋਈ ਦਾ ਆਪਣਾ ਕੰਮ ਧੰਦਾ ਖਤਮ ਕਰ ਲੈਂਦੀਆਂ, ਤਾਂ ਅਨੀਤਾ ਇੱਕ ਬੀਬੀ ਦਾ ਨਾਮ ਹੈ, ਉਹ ਕਹਿੰਦੀ ਕਿ ਮੈਂ ਕੰਮ ਖਤਮ ਕਰਨ ਤੋਂ ਬਾਅਦ ਸੌਣ ਦੀ ਥਾਂ 'ਤੇ ਡੰਡਾ ਤੇ ਬੈਟਰੀ ਚੁੱਕਦੀਆਂ ਅਤੇ ਘਰੋਂ ਨਿਕਲ ਪੈਂਦੀਆਂ। ਰਸਤੇ ਦੇ ਵਿੱਚ ਇੱਕ ਹੋਰ ਘਰ ਦੇ ਵਿੱਚੋਂ ਦਰਵਾਜ਼ਾ ਖੜਕਾਉਂਦੀ ਹੈ ਅਤੇ ਕੁਛ ਔਰਤਾਂ ਉਹਦੇ ਨਾਲ ਚੱਲ ਪੈਂਦੀਆਂ। ਕੁਛ ਦੇਰ ਬਾਅਦ ਹੀ, ਕੁਛ ਸਮੇਂ ਬਾਅਦ, ਕੁਝ ਮਿੰਟਾਂ ਬਾਅਦ ਅਨੀਤਾ ਦੇ ਨਾਲ ਕਰੀਬ 8 ਔਰਤਾਂ ਪਿੰਡ ਦੀ ਸੜਕ ਉੱਤੇ ਖੜੀਆਂ ਹੋ ਜਾਂਦੀਆਂ। ਇਹਨਾਂ ਸਾਰੀਆਂ ਦੇ ਹੱਥਾਂ ਦੇ ਵਿੱਚ ਡੰਡੇ ਤੇ ਬੈਟਰੀਆਂ ਹੁੰਦੀਆਂ। ਅਨੀਤਾ ਤੇ ਉਸ ਦੀਆਂ ਸਾਥਣਾਂ ਦਾ ਰਾਤ ਨੂੰ ਜਾਗਣ ਦਾ ਇਹ ਸਿਲਸਿਲਾ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ। ਉਹਨਾਂ ਦਾ ਪਹਿਰਾ ਦੇਣ ਦਾ ਮਕਸਦ ਹੈ ਜਿਹੜਾ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ। ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਸ ਪਿੰਡ ਦੀਆਂ ਔਰਤਾਂ ਪਿੰਡ ਦੇ ਨੌਜਵਾਨਾਂ ਦੇ ਨਾਲ ਪਹਿਰਾ ਦਿੰਦੀਆਂ ਅਤੇ ਜੇਕਰ ਕੋਈ ਸ਼ੱਕੀ ਵਾਹਨ ਪਿੰਡ ਵੱਲ ਨੂੰ ਆਉਂਦਾ ਤਾਂ ਉਸ ਦੀ ਤਲਾਸ਼ੀ ਇਹਨਾਂ ਦੇ ਵੱਲੋਂ ਹੀ ਲਈ ਜਾਂਦੀ ਹੈ। ਪੰਜਾਬ ਦੇ ਮਾਲਵੇ ਇਲਾਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਸ ਟਾਈਮ ਨਸ਼ਾ ਰੋਕੂ ਕਮੇਟੀਆਂ ਦਾ ਜਿਹੜਾ ਗਠਨ ਹੈ ਉਹਦਾ ਰੁਝਾਨ ਚੱਲ ਰਿਹਾ। ਇਹਨੂੰ ਰਿਪੋਰਟ ਨੂੰ ਕਰਨ ਦਾ ਮਕਸਦ ਇੰਨਾ ਹੀ ਹੈ ਕਿ ਇਸ ਰਿਪੋਰਟ ਦੇ ਰਾਹੀਂ ਤੁਹਾਨੂੰ ਦੱਸਿਆ ਜਾਵੇ ਕਿ ਬੀਬੀਆਂ ਇਕੱਲੇ ਨਸ਼ੇ ਦੀ ਤਸਕਰੀ ਦੇ ਵਿੱਚ ਨਹੀਂ ਸਰਗਰਮ, ਬਲਕਿ ਇਹਦੇ ਉਲਟ ਪੰਜਾਬ ਦੀਆਂ ਕੁਝ ਬੀਬੀਆਂ ਜਿਹੜੀਆਂ ਨੇ ਉਹ ਅਜਿਹੀਆਂ ਵੀ ਬੁਲੰਦ ਹੌਸਲੇ ਵਾਲੀਆਂ ਨੇ ਜਿਹੜੀਆਂ ਨਸ਼ੇ ਨੂੰ ਰੋਕਣ ਦੇ ਵਿੱਚ ਵੀ ਸਾਥ ਦੇ ਰਹੀਆਂ ਨੇ। ਪੰਜਾਬ ਦੀਆਂ ਔਰਤਾਂ ਉਸ ਗੱਲ ਨੂੰ ਸੱਚ ਕਰਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂਗੀ ਬਰੋਬਰ ਤੇਰੇ। ਸੋ ਲੋਕ ਬੋਲੀਆਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੇ ਜ਼ਿਕਰ ਦੇਖਦੇ ਹਾਂ। ਸ਼ਗਨਪ੍ਰੀਤ ਕੌਰ ਜਿਹੜੇ ਕਿ ਇਹਨਾਂ ਦੇ ਵਿੱਚ ਹੀ ਨੇ, ਭਾਈ ਰੂਪਾ ਦੇ ਵਿੱਚ ਹੀ ਨੇ, ਨਸ਼ਾ ਰੋਕੂ ਕਮੇਟੀ ਦੇ ਵਿੱਚ ਸ਼ਾਮਲ ਨੇ, ਉਹ ਕਹਿੰਦੇ ਕਿ ਚਿੱਟੇ ਕਰਕੇ ਲਗਾਤਾਰ ਮੌਤਾਂ ਹੋ ਰਹੀਆਂ। ਸਰਕਾਰ ਬੇਸ਼ੱਕ ਦਾਅਵਾ ਕਰ ਰਹੀ ਹੈ ਕਿ ਨਸ਼ੇ ਨੂੰ ਖਤਮ ਕਰ ਰਹੇ ਆ, ਪਰ ਜ਼ਮੀਨੀ ਹਕੀਕਤ ਕੁਛ ਹੋਰ ਹੈ। ਸੋ ਇੱਥੇ ਵੀ ਨਸ਼ਾ ਰੋਕੂ ਕਮੇਟੀ ਦਾ ਗਠਨ ਹੋਇਆ ਸੀ 2 ਮਹੀਨੇ ਪਹਿਲਾਂ। ਔਰਤਾਂ ਤੇ ਨੌਜਵਾਨਾਂ ਸਮੇਤ ਇੱਕ ਕਮੇਟੀ ਦੇ ਫਿਲਹਾਲ 200 ਦੇ ਕਰੀਬ ਇਹਦੇ ਮੈਂਬਰ ਨੇ। ਉਹ ਕਹਿੰਦੇ ਕਿ ਜੇਕਰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਤਾਂ ਹੁਣ ਆਪ ਜਾਗਣ ਦੀ ਲੋੜ ਹੈ। ਇਸ ਕਰਕੇ ਰਾਤ ਨੂੰ ਜਾਗ ਕੇ ਨਸ਼ਾ ਤਸਕਰਾਂ ਨੂੰ ਪਿੰਡ ਦੇ ਵਿੱਚ ਦਾਖਲ ਹੋਣ ਦੇ ਲਈ ਉਹ ਪਹਿਰਾ ਦੇ ਰਹੀਆਂ ਨੇ। ਤੁਸੀਂ ਦੇਖੋ ਕਿ ਕਰੋਨਾ ਦੇ ਵਿੱਚ ਵੀ ਪਹਿਰੇਦਾਰੀ ਦਾ ਕੰਮ ਚੱਲਿਆ ਸੀ। ਕਰੋਨੇ ਦੇ ਵਿੱਚ ਵੀ ਲੋਕ ਪਿੰਡਾਂ ਦੀਆਂ ਜਿਹੜੀਆਂ ਜੂਹਾਂ ਨੇ, ਪਿੰਡਾਂ ਦੀਆਂ ਜਿਹੜੀਆਂ ਫਿਰਨੀਆਂ ਨੇ, ਇਹਦੇ 'ਤੇ ਪਹਿਰੇ ਲੱਗਦੇ ਹੁੰਦੇ ਸੀਗੇ। ਕਮਾਲ ਦੀ ਗੱਲ ਹੈ ਕਿ ਦੁਨੀਆ ਰੋਗੀ ਕਰੋਨੇ ਕਰਕੇ, ਪਰ ਪੰਜਾਬ ਦੇ ਵਿੱਚ ਨਸ਼ਾ ਨਹੀਂ ਰੁਕਿਆ। ਸੋ ਖੈਰ, ਉਹ ਕਹਿੰਦੇ ਨੇ ਕਿ ਅਸੀਂ ਵੀ ਇਸੇ ਤਰ੍ਹਾਂ ਰਾਤ ਨੂੰ ਤਸਕਰ ਜਿਹੜੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਨੇ ਅਤੇ ਪਿੰਡਾਂ ਦੇ ਹੀ ਕੁਝ ਲੋਕ ਨੇ ਇਹ ਕੰਮ ਕਰਦੇ, ਤਾਂ ਘੱਟੋ ਘੱਟ ਸਾਡੀ ਸ਼ਰਮ ਮੰਨਦੇ ਨੇ, ਘੱਟੋ ਘੱਟ ਸਾਨੂੰ ਦੇਖ ਕੇ ਰਾਹ ਬਦਲ ਲੈਂਦੇ ਨੇ ਅਤੇ ਸਾਨੂੰ ਲੱਗਦਾ ਕਿ ਹੁਣ ਇਹ ਜਿਹੜਾ ਕੰਮ ਆ ਉਹ ਚੰਗਾ ਨਸ਼ੇ ਨੂੰ ਰੋਕਣ ਦੇ ਵਿੱਚ ਕਾਰਗਰ ਸਾਬਤ ਹੋ ਰਿਹਾ। ਸੋ ਇਸੇ ਤਰ੍ਹਾਂ ਸੁਰਜੀਤ ਸਿੰਘ ਜਿਹੜੇ ਕਿ ਇਸ ਕਮੇਟੀ ਦੇ ਵਿੱਚ ਹੀ ਨੇ, ਉਹ ਕਹਿੰਦੇ ਕਿ
ਕਈ ਨੌਜਵਾਨ ਸਾਡੇ ਚਿੱਟੇ ਦੇ ਭੇਂਟ ਚੜ੍ਹ ਗਏ ਆ। ਇਸ ਕਰਕੇ ਅਸੀਂ ਹੁਣ ਆਪ ਇਹਦਾ ਜ਼ਿੰਮਾ ਚੁੱਕਿਆ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਆਪਾਂ ਬਠਿੰਡਾ ਫਿਰੋਜ਼ਪੁਰ ਦੇ ਪਿੰਡ ਘੱਲ ਕਲਾਂ ਦੀ, ਘੱਲ ਕਲਾਂ ਦੇ ਵਿੱਚ ਵੀ ਜਿਹੜੀ ਬੀਬੀ ਆ ਗਿੰਦਰਪਾਲ ਕੌਰ ਸਾਬਕਾ ਸਰਪੰਚ ਨੇ ਤੇ ਉਹ ਸਮਾਜ ਸੁਧਾਰ ਕਮੇਟੀ ਦੇ ਸਰਗਰਮ ਮੈਂਬਰ ਨੇ। ਉਹ ਕਹਿੰਦੇ ਕਿ ਹੁਣ ਸਰਕਾਰਾਂ ਤੋਂ ਸਾਨੂੰ ਬਹੁਤੀ ਕੋਈ ਆਸ ਨਹੀਂ ਰਹੀ। ਨਸ਼ਿਆਂ ਦੇ ਨਾਲ ਮਰ ਰਹੇ ਸਾਡੇ ਪੁੱਤਾਂ ਦੇ ਸਿਵੇ ਲਟ ਮੱਚ ਰਹੇ ਨੇ ਤੇ ਮਾਵਾਂ ਵਿਲਕ ਰਹੀਆਂ ਨੇ। ਬਦਕਿਸਮਤੀ ਦੇ ਨਾਲ ਜਿਹੜੇ ਨਸ਼ਾ ਵੇਚਦੇ ਆ ਉਹ ਵੀ ਸਾਡੇ ਹੀ ਆ। ਗਿੰਦਰਪਾਲ ਕੌਰ ਸਾਬਕਾ ਸਰਪੰਚ ਨੇ ਤੇ ਉਹ ਸਮਾਜ ਸੁਧਾਰ ਕਮੇਟੀ ਦੇ ਰਾਹੀਂ ਪਿੰਡਾਂ ਦੇ ਵਿੱਚ ਨਸ਼ਾ ਰੋਕਣ ਦੇ ਕੰਮ ਨੂੰ ਨੱਥ ਪਾਉਣ ਦਾ ਯਤਨ ਕਰ ਰਹੇ ਨੇ। ਇਹ ਕੁਝ ਮਿਸਾਲਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਸੋ ਇਹਦੋਂ ਇਹ ਪਤਾ ਲੱਗਦਾ ਕਿ ਬਹੁਤ ਸਾਰੀਆਂ ਨਸ਼ਾ ਰੋਕੂ ਕਮੇਟੀਆਂ ਜਿਹੜੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਬਣੀਆਂ ਸਨ ਮਾਲਵੇ ਦੇ ਕਈ ਪਿੰਡਾਂ, ਵੱਡੇ ਪਿੰਡਾਂ ਦੇ ਵਿੱਚ, ਔਰ ਜਿਨ੍ਹਾਂ ਦਾ ਇਹ ਕੰਮ ਸੀਗਾ ਕਿ ਆਪਾਂ ਪਿੰਡਾਂ ਦੇ ਵਿੱਚ ਨਸ਼ਾ ਰੋਕਣਾ। ਦੋ ਵੱਡੀਆਂ ਵਾਰਦਾਤਾਂ ਦਾ ਮੈਂ ਹਵਾਲਾ ਦੇਵਾਂਗਾ ਇੱਥੇ। ਇੱਕ ਤਾਂ ਫਰੀਦਕੋਟ ਦੇ ਪਿੰਡ ਢਿਲਵਾਂ ਦੇ ਵਿੱਚ ਨਸ਼ਾ ਤਸਕਰ ਨੇ ਸ਼ਰੇਆਮ ਆ ਕੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਸੀ। ਇਸ ਤੋਂ ਪਹਿਲਾਂ ਮੁਕਤਸਰ ਜ਼ਿਲ੍ਹੇ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਸਕਰਾਂ ਨੇ ਇਸੇ ਤਰ੍ਹਾਂ ਜਦੋਂ 2017 ਦੇ ਇਲੈਕਸ਼ਨ ਤੋਂ ਪਹਿਲਾਂ ਇਸੇ ਤਰ੍ਹਾਂ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਹਨਾਂ ਤੇ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਉਹਨਾਂ ਦੀ ਜਿਹੜੀ ਜਾਨ ਆ ਉਹ ਬਚ ਗਈ ਸੀ। ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਸਧਾਣਾ ਦੇ ਵਿੱਚ ਵੀ ਨਸ਼ਾ ਤਸਕਰਾਂ ਨੂੰ ਰੋਕਣ ਸਮੇਂ ਜ਼ਖਮੀ ਹੋਇਆ ਇੱਕ ਨੌਜਵਾਨ ਬਾਅਦ ਦੇ ਵਿੱਚ ਜਿਹੜਾ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦਾ ਵਾ। ਜਦੋਂ ਜਾਂਚ ਚੱਲੀ ਤਾਂ ਪਹਿਲਾਂ ਦੋਸ਼ ਲੱਗੇ ਤਸਕਰਾਂ ਤੇ, ਪਰ ਜਦੋਂ ਜਾਂਚ ਚੱਲੀ ਤਾਂ ਪੁਲਿਸ ਨੇ ਦੱਸਿਆ ਕਿ ਤਸਕਰਾਂ ਨੂੰ ਰੋਕਣ ਵੇਲੇ ਜਿਹੜੀ ਰੋਡ ਸੀ ਜਾਂ ਜੋ ਵੀ ਔਜ਼ਾਰ ਦੀ ਵਰਤੋਂ ਕੀਤੀ ਗਈ ਉਹਨਾਂ ਦੇ ਮੋਟਰਸਾਈਕਲ ਤੇ ਮਾਰਨ ਵਾਸਤੇ, ਤਾਂ ਉਹ ਔਜ਼ਾਰ ਇਸ ਨੌਜਵਾਨ ਦੇ ਜਿਹੜਾ ਜਾ ਲੱਗਿਆ ਸੀ ਤੇ ਇਸ ਕਰਕੇ ਉਹਦੀ ਮੌਤ ਹੋ ਗਈ। ਇਹ ਮਾਮਲਾ ਵੀ ਕਾਫੀ ਉੱਠਿਆ ਸੀਗਾ। ਸੋ ਜਦੋਂ ਸਰਕਾਰਾਂ ਆਪਣੇ ਕੰਮ ਤੋਂ, ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨੇ, ਮੁਨਕਰ ਹੋ ਜਾਂਦੀਆਂ, ਜਦੋਂ ਉਹ ਜ਼ਿੰਮੇਵਾਰੀ ਆਪਣੀ ਤੈਅ ਨਹੀਂ ਕਰਦੀਆਂ ਤੇ ਉਸ ਜ਼ਿੰਮੇਵਾਰੀ ਨੂੰ ਅਸਲ ਤਰੀਕੇ ਨਾਲ ਨਹੀਂ ਨਿਭਾਉਂਦੀਆਂ, ਤਾਂ ਫਿਰ ਲੋਕ ਉੱਠਦੇ ਨੇ। ਲੋਕ ਜਦੋਂ ਉੱਠਦੇ ਨੇ ਤਾਂ ਇਸ ਨੂੰ ਨਾਂ ਦਿੱਤਾ ਜਾਂਦਾ ਕਮਿਊਨਿਟੀ ਪੁਲਿਸਿੰਗ ਦਾ। ਕਮਿਊਨਿਟੀ ਪੁਲਿਸਿੰਗ ਦਾ ਕੰਮ ਉਦੋਂ ਕੀਤਾ ਜਾਂਦਾ ਜਦੋਂ ਲੋਕਾਂ ਦਾ ਅਸਲ ਪੁਲਿਸ ਦੇ ਨਾਲੋਂ ਜਿਹੜਾ ਭਰੋਸਾ ਉਹ ਟੁੱਟ ਜਾਂਦਾ। ਲੋਕ ਕਹਿੰਦੇ ਨੇ ਕਿ ਅਸਲ ਦੇ ਵਿੱਚ ਕਿ ਅਸੀਂ ਜੇ ਹੁਣ ਨਾ ਜਾਗੇ ਤਾਂ ਫਿਰ ਸਾਨੂੰ ਸ਼ਾਇਦ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹ ਨਸ਼ੇ ਤੋਂ ਬਚ ਨਹੀਂ ਸਕਣਗੀਆਂ। ਇਸ ਕਰਕੇ ਬੀਬੀਆਂ ਜਿਹੜੀਆਂ ਲੱਗੀਆਂ ਨੇ ਇਹਨਾਂ ਕੰਮਾਂ ਦੇ ਵਿੱਚ, ਚਾਹੇ ਆਪਾਂ ਨਾਮ ਲਿਆ ਅਨੀਤਾ ਦਾ, ਚਾਹੇ ਉਹ ਗਿੰਦਰਪਾਲ ਕੌਰ ਨੇ, ਚਾਹੇ ਸੁਖਮਨਪ੍ਰੀਤ ਕੌਰ ਵਰਗੀਆਂ ਕਿੰਨੀਆਂ ਹੀ ਔਰਤਾਂ ਨੇ ਜਿਹੜੀਆਂ ਨਸ਼ੇ ਨੂੰ ਰੋਕਣ ਦੇ ਲਈ ਰਾਤਾਂ ਨੂੰ ਜਾਗਦੀਆਂ ਨੇ, ਸਮਾਜ ਦੇ ਵਿੱਚ ਸਰਗਰਮ ਨੇ। ਸੋ ਉਹ ਕਹਿੰਦੀਆਂ ਨੇ ਕਿ ਰਾਤ ਨੂੰ ਜਾਗਣਾ ਨਸ਼ੇ ਦੇ ਨਾਲ ਮਰਨ ਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ। ਲੰਘੇ ਦਿਨੀ ਇੱਕ ਖਬਰ ਹੋਰ ਚਰਚਾ ਦੇ ਵਿੱਚ ਆਈ ਸੀ ਨਸ਼ੇ ਦੇ ਕਰਕੇ ਕਿ ਇੱਕ ਨੌਜਵਾਨ ਆਪਣੀ ਮਾਤਾ ਨੂੰ ਫੋਨ ਕਰਕੇ ਕਹਿੰਦਾ ਕਿ ਜੇਕਰ 7 ਵਜੇ ਤੱਕ ਤੁਸੀਂ ਅਕਾਊਂਟ ਦੇ ਵਿੱਚ, ਮੇਰੇ ਖਾਤੇ ਦੇ ਵਿੱਚ ਪੈਸੇ ਨਾ ਪਾਏ ਅਕਾਊਂਟ ਦੇ ਵਿੱਚ, ਤਾਂ ਮੈਂ ਉਦੋਂ ਬਾਅਦ ਲੁੱਟਣ ਚਲੇ ਜਾਣਾ। ਸੋ ਅਸੀਂ ਇਸ ਨਿਘਾਰ 'ਤੇ ਆਏ ਬੈਠੇ ਹਾਂ। ਅਕਸਰ ਹੀ ਰਿਪੋਰਟਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਕਿ ਕਿਵੇਂ ਕੋਈ ਬੱਚੀ ਨਸ਼ਾ ਵੇਚ ਰਹੀ ਹੈ, ਉਹਦੇ ਬਾਪ 'ਤੇ ਕਿੰਨੇ ਕੇਸ ਦਰਜ ਨੇ, ਉਹਦੀ ਮਾਤਾ 'ਤੇ ਕੇਸ ਦਰਜ ਹੈ, ਉਹਦੇ ਭਰਾ 'ਤੇ ਕੇਸ ਦਰਜ ਹੈ, ਉਹਦਾ ਮਾਤਾ ਤੇ ਭਰਾ ਤਾਂ ਜੇਲ੍ਹ ਦੇ ਵਿੱਚ ਨੇ। ਇਸ ਤਰ੍ਹਾਂ ਆਪਾਂ ਹਰਿਆਣੇ ਦਾ ਹਵਾਲਾ ਦਿੱਤਾ ਕਿ ਇੱਕ ਬੀਬੀ ਦੇ ਜਿਹੜੀ ਦੋਸ਼ ਲੱਗਦੇ ਨੇ ਕਿ ਉਹ ਕਥਿਤ ਤੌਰ 'ਤੇ ਨਸ਼ਾ ਤਸਕਰ ਹੈ ਤੇ ਉਹਦੇ ਘਰ ਦੇ ਉੱਤੇ ਬਲਡੋਜ਼ਰ ਚੱਲਿਆ। ਇਸ ਤਰ੍ਹਾਂ ਆਪਾਂ ਕਿੰਨੀਆਂ ਹੀ ਮਿਸਾਲਾਂ ਦਿੱਤੀਆਂ ਨੇ। ਸੋ ਇਹਨਾਂ ਮਿਸਾਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਵੀ ਇਹ ਵਿਪਤਾ ਕਿੱਡੀ ਵੱਡੀ ਹੈ, ਅੱਜ ਵੀ ਇਹ ਸਮੱਸਿਆ ਪੰਜਾਬ ਦੇ ਵਿੱਚ ਕਿੱਡੀ ਵੱਡੀ ਹੈ। ਪਰ ਫਿਰ ਵੀ ਜਿੱਥੇ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਦਰਜ ਕੇਸ ਨੇ ਉਸ ਮਾਮਲੇ ਦੇ ਵਿੱਚ ਬੀਬੀਆਂ ਦੇਸ਼ ਭਰ ਦੇ ਵਿੱਚੋਂ ਪਹਿਲੇ ਨੰਬਰ 'ਤੇ ਹੈਗੀਆਂ ਨੇ, ਤਾਂ ਉਧਰ ਦੂਜੇ ਪਾਸੇ ਸਾਡੇ ਪੰਜਾਬ ਦੇ, ਸਾਡੇ ਪਿੰਡਾਂ ਦੇ ਵਿੱਚ ਕੁਝ ਬੀਬੀਆਂ ਐਸੀਆਂ ਨੇ ਜਿਹੜੀਆਂ ਇਸ ਕੰਮ ਨੂੰ ਰੋਕਣ ਦੇ ਲਈ ਵੀ ਮਰਦਾਂ ਦੇ ਨਾਲ ਮੋਢਾ ਜੋੜ ਕੇ ਖੜਦੀਆਂ ਨੇ। ਬਲਕਿ ਖੜਦੀਆਂ ਨਹੀਂ, ਉਹ ਦਿਨੇ ਨਹੀਂ ਪਹਿਰੇਦਾਰੀ ਕਰਦੀਆਂ, ਬਲਕਿ ਰਾਤ ਨੂੰ ਵੀ ਉਹ ਇਹਨਾਂ ਕਮੇਟੀਆਂ ਦੇ ਵਿੱਚ ਸਰਗਰਮ ਨੇ। ਸੋ ਮੁਆਸ਼ਰੇ ਦਾ ਮੁਹਾਂਦਰਾ ਉਦੋਂ ਹੀ ਬਦਲਦਾ ਜਦੋਂ ਮੁਆਸ਼ਰੇ ਦਾ ਹਰ ਅੰਗ ਉੱਠ ਕੇ ਕੰਮ ਕਰਨ ਲੱਗਦਾ। ਸੋ ਸਰਕਾਰਾਂ ਨੂੰ ਵੀ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ। ਬੇਸ਼ੱਕ ਆਪਾਂ ਦੇਖਿਆ ਕਿ ਜਿਹੜੇ ਸਪੀਕਰ ਸਾਹਿਬ ਨੇ ਉਹ ਕਹਿੰਦੇ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਸੁਣਿਆ ਮੈਂ, ਉਹ ਕਹਿੰਦੇ ਕਿ ਕਮੇਟੀਆਂ ਨੂੰ ਅਸੀਂ ਇੱਕ ਪੁਲਿਸ ਵਾਲਾ ਵੀ ਦਿਆਂਗੇ, ਜਿਹੜੇ ਪੁਲਿਸ ਵਾਲੇ ਇਹਨਾਂ ਦੇ ਨਾਲ ਰਲ ਕੇ ਕੰਮ ਕਰ ਸਕਣ ਤੇ ਇਹਨਾਂ ਨੂੰ ਦੱਸ ਸਕਣ ਕਿ ਕਾਨੂੰਨੀ ਦਾਅਪੇਚ ਕੀ ਨੇ। ਪਰ ਫਿਰ ਵੀ ਅਸਲ ਦੇ ਵਿੱਚ ਇਹ ਸਭ ਤੋਂ ਵੱਡਾ ਸਬੂਤ ਸਰਕਾਰ ਦਾ ਫੇਲੀਅਰ ਹੈ। ਔਰ ਮੈਂ ਇੱਕ ਦਾ ਨਹੀਂ ਕਹਾਂਗਾ, ਦੋਵਾਂ ਦਾ ਕਹਾਂਗਾ, ਕਿਉਂਕਿ ਦੋਵਾਂ ਸਰਕਾਰਾਂ ਦਾ ਹੀ ਕੰਮ ਹੈ। ਪੰਜਾਬ ਇਕੱਲਾ ਕੋਈ ਇਹ ਨਹੀਂਗਾ ਕਿ ਦੇਸ਼ ਦੇ ਨਾਲੋਂ ਅਲੱਗ ਹੈ। ਸੋ ਪੰਜਾਬ ਨੂੰ ਬਚਾਉਣਾ ਕੇਂਦਰ ਸਰਕਾਰ ਦਾ ਵੀ ਕੰਮ ਹੈ। ਇਹ ਨਹੀਂਗਾ ਕਿ ਰਿਪੋਰਟਾਂ ਦੇ ਜ਼ਰੀਏ ਪੰਜਾਬੀਆਂ ਨੂੰ ਭੰਡਣ ਦਾ ਹੀ ਕੰਮ ਹੈ, ਪੰਜਾਬ ਨੂੰ ਬਚਾਉਣਾ ਉਹਨਾਂ ਦਾ ਵੀ ਕੰਮ ਹੈ। ਇੱਥੇ BSF ਦੇ ਵਿਰੁੱਧ ਧਰਨੇ ਲੱਗਦੇ, ਆਪਾਂ ਅਕਾਲੀ ਦਲ ਦੇ ਲੀਡਰਾਂ ਨੂੰ ਦੇਖਿਆ ਲਾਉਂਦੇ ਵੇ, ਪਰ ਉਹਦਾ ਵੀ ਕੋਈ ਖਾਸ ਤੱਤ ਸਿੱਟਾ ਨਹੀਂ ਨਿਕਲਿਆ। ਜੇਕਰ BSF ਨੂੰ ਪੰਜਾਬ ਦੇ ਵਿੱਚ ਇਹਨਾਂ ਲੰਮੇ ਕਿਲੋਮੀਟਰ 'ਤੇ ਇਖਤਿਆਰ ਦਿੱਤਾ ਜਾ ਸਕਦਾ ਕਿ ਉਹ ਅੰਦਰ ਆ ਸਕਦੇ ਨੇ, ਤਾਂ ਫਿਰ
ਪੰਜਾਬ ਨੂੰ ਇਸ ਵੱਡੀ ਅਲਾਮਤ ਤੋਂ ਬਚਾਇਆ ਵੀ ਜਾ ਸਕਦਾ, ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਪੈਦਾ ਹੁੰਦਾ। ਪੰਜਾਬ ਦੇ ਲੋਕ ਤਸਕਰੀ ਤਾਂ ਜ਼ਰੂਰ ਕਰਦੇ ਹੋਣਗੇ, ਪਰ ਪੰਜਾਬ ਦੇ ਅੰਦਰੋਂ ਨਸ਼ਾ ਨਹੀਂ ਪੈਦਾ ਹੁੰਦਾ। ਨਸ਼ਾ ਬਾਹਰੋਂ ਸਰਹੱਦਾਂ ਤੋਂ, ਇੰਟਰਸਟੇਟਸ ਤੋਂ ਡਿੱਗਦਾ ਪੰਜਾਬ ਦੇ ਵਿੱਚ ਆ ਕੇ। ਸੋ ਇਹਦੇ ਲਈ ਬੜੀ ਗੌਰ ਕਰਨ ਦੀ ਜ਼ਰੂਰਤ ਹੈ। ਸੋ ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੇ ਸਾਬਤ ਕੀਤਾ ਕਿ ਉਹ ਇਕੱਲੇ ਘਰਾਂ ਦੇ ਵਿੱਚ ਹੀ ਨਹੀਂ ਕੰਮ ਕਰਦੀਆਂ, ਇਕੱਲੇ ਖੇਤਾਂ ਦੇ ਵਿੱਚ ਹੀ ਨਹੀਂ ਮਰਦਾਂ ਦੇ ਨਾਲ ਹੱਥ ਵਟਾਉਂਦੀਆਂ। ਉਹ ਜੇ ਕੋਈ ਸਮਾਜਿਕ ਵਿਪਤਾ ਬੰਦਿਆਂ ਤੇ ਮਰਦਾਂ ਤੇ ਆਣ ਪਵੇ, ਸਮਾਜ ਤੇ ਆਣ ਪਵੇ, ਤਾਂ ਉਹਦੇ ਵਿੱਚ ਵੀ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੀਆਂ ਨੇ। ਤੁਹਾਨੂੰ ਯਾਦ ਆ ਗਈ ਹੋਣੀ ਹੈ ਕਿਸਾਨ ਅੰਦੋਲਨ ਵਾਲੀ ਉਹ ਸਾਡੀ ਦਾਦੀ, ਸਾਡੀ ਬਜ਼ੁਰਗ ਜਿਹਨੂੰ ਕੰਗਣਾ ਰਣੌਤ ਨੇ ਤਾਨਾ ਮਾਰਿਆ ਸੀ, ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਕਿਵੇਂ ਬੁਲੰਦ ਹੌਸਲੇ ਨਾਲ ਉਹ ਕਿਸਾਨ ਅੰਦੋਲਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੀਬੀ ਜੀ ਸਰਗਰਮ ਰਹੇ। ਬਠਿੰਡਾ ਦੇ ਪਿੰਡ ਤੋਂ ਇੱਕ ਸੀਗੇ, ਉਹਨਾਂ ਦੀ ਉਮਰ ਕਾਫੀ ਸੀਗੀ, ਤੇ ਉਹਨਾਂ ਨੇ ਬੜੀ ਸਰਗਰਮੀ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਉਹ ਹਿੱਸਾ ਪਾਇਆ। ਉਹੀ ਨਹੀਂ, ਲੱਖਾਂ ਹੋਰ ਔਰਤਾਂ ਨੇ ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ